ਕਬਜ਼ਾ ਪੂਰਾ ਕਰਵਾਉਣਾ ਕਸ਼ਮੀਰ ਦੇ ਇਹਦਾ ਸਾਡਾ ਮੋਦੀ ਦੀ ਗਲਤੀ ਹੈ ਨਾ ਮੋਦੀ ਦਾ ਕੀ ਸਫਾਇਆ ਹੈ ਅੱਛਾ ਮੋਦੀ ਦਾ ਸਫਾਇਆ ਹੁਣ ਅੱਛਾ ਜੀ ਉਹ ਕਿਦਾਂ ਬਾਅਦ ਜੀ ਉਹ ਮਹਿੰਗਾਈ ਉਹਨੇ ਕੀਤੀ ਉਹਨੇ ਪੁੱਛੋ ਨਾ ਅੱਛਾ ਮਹਿੰਗਾਈ ਹੋ ਗਈ ਤੁਹਾਡੇ ਵੱਲ ਵੀ महंगाई हुई है लेकिन बाकी सही है केजरीवाल सही है अच्छा बत्ती फ्री है पानी फ्री है ਹਾਂ बसा फ्री है हर चीज़ फ्री ਇਹ है ਕਿਹਨੇ ਕੀਤੀਆਂ केजरीवाल ने ਕੇਜਰੀਵਾਲ ਨੇ ਕੀਤੀ झाड़ू वाले ने ਝਾੜੂ ਵਾਲੇ ਨੇ ਅੱਛਾ ਜਿਹੜਾ ਨਨਕਾਣਾ ਸਾਹਿਬ ਆਏ ਆ ਇੱਥੇ ਆਉਣ ਦਾ ਹੁਣ ਮੁੜ ਕੇ ਨਹੀਂ ਆਉਣਾ ਜੀ ਕਿਉਂ ਅਜੇ ਤਾਂ ਕੋਈ ਰਹਿਣ ਦਾ ਕੋਈ ਸਾਧਨ ਹੀ ਨਹੀਂ ਹੈਗਾ ਕੋਈ ਸਿਸਟਮ ਨਹੀਂ ਕੀ ਵਜ੍ਹਾ ਕੀ ਬਣੀ ਮੇਰੀ ਜਨਾਨੀ ਲੱਤ ਟੁੱਟੀ ਹੈ ਪੈਰ ਬਾਂਹ ਫਟ ਗਿਆ ਉੱਥੋਂ ਦੀ ਕੱਲੀ ਲਗੜੀ ਆ ਕੇ ਇੱਥੇ ਆਈਏ ਅਜੇ ਬਾਹਰ ਭੇਜ ਇੱਥੇ ਕੋਈ ਕਮਰਾ ਹੀ ਨਹੀਂ ਸਾਧਨ ਹੀ ਨਹੀਂ ਚਾਰੇ ਪੰਜ ਦੀ ਜਨਾਨੀ ਆ ਗਈ ਮੇਰੀ ਇਹ ਪਹਿਲਾ ਬੰਦਾ ਜੀ ਸਾਨੂੰ ਮਿਲਿਆ ਜਿਹਨੇ ਮਤਲਬ ਜਿਹਦੇ 7 ਗੇੜਿਆਂ ਦੇ ਸ਼ਿਕਵੇ ਸ਼ਿਕਾਇਤਾਂ ਇਤਰਾਜ਼ ਕੰਪਲੇਨਾਂ ਜਮ੍ਹਾਂ ਸੀ ਉਹ ਅੱਜ ਮੌਕਾ ਮਿਲਿਆ ਇਹਨਾਂ ਨੂੰ ਮੇਰੇ ਖਿਆਲ ਪਹਿਲੇ ਕਦੇ ਕਿਸੇ ਮੀਡੀਆ ਅਸੀਂ ਵਾਲੇ ਹਾਰ ਕੇ ਥੱਕ ਕੇ ਆਉਣਾ ਕੰਨਾਂ ਨੂੰ ਹੱਥ ਲਾ ਲਿਆ ਨਾ ਵਾਹ। ਇਦਾਂ ਨਾ ਕਰ ਪੰਜਾਬ ਸਾਹਿਬ ਤੋਂ ਗਏ ਆ ਸਟੇਸ਼ਨ ਤੋਂ ਸਾਲਾ 150 ਰੁਪਏ ਲੈ ਰਹੇ ਆ ਅੱਛਾ ਗੱਡੀਆਂ ਵਾਲੇ ਗੱਡੀਆਂ ਵਾਲੇ ਬੱਸਾਂ ਵਾਲੇ ਉਹ ਤਾਂ ਸਾਨੂੰ ਕਿਹਾ ਜੀ ਤੁਹਾਡਾ ਕੋਈ 1000 ਰੁਪਏ ਲੈ ਲਿਆ ਤੁਹਾਡਾ ਕੋਈ ਕਿਰਾਇਆ ਨਹੀਂ ਲਿੱਤਾ ਜਾਏਗਾ ਉਹ ਤਾਂ ਵੀ ਉੱਥੇ 1000 ਰੁਪਇਆ ਵੱਖਰਾ ਦਿੱਤਾ 1000 ਰੁਪਏ ਉੱਥੇ ਦੇ ਕੇ ਬਾਗਾ ਬਾਰਡਰ ਦੇ ਵਾਗਾ ਬਾਰਡਰ ਤੇ अस्सलामुअलैकुम सत श्री अकाल प्रणाम दोस्तों मैं नासर किसाना और तुसीं देख रहे हो चैनल एक पिंड पंजाब ਦਾ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਚੜ੍ਹਦੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਆਏ ਜੀ ਵੈਲਕਮ ਕਰਦੇ ਆ ਜੀ ਵੈਲਕਮ ਜੀ ਦਿੱਲੀ ਤੋਂ ਜੀ ਨਾਮ ਕੀ ਜੀ ਆਪਣਾ ਹਰਬੰਸ ਸਿੰਘ ਹਰਬੰਸ ਸਿੰਘ ਦਿੱਲੀ ਵਾਲੇ ਆ ਤੁਸੀਂ ਹਾਂਜੀ ਦਿੱਲੀ ਵਾਲੇ ਦਿੱਲੀ ਵਾਲੇ ਹੋ ਵੀਜ਼ੇ ਨਹੀਂ ਦਿੰਦੇ ਤੁਸੀਂ ਸਾਨੂੰ ਹਾਂਜੀ ਉਹ ਮੋਦੀ ਦੀ ਗਲਤੀ ਹੈ ਨਾ ਮੋਦੀ ਦਾ ਕੀ ਸਫਾਇਆ ਹੈ ਅੱਛਾ ਮੋਦੀ ਦਾ ਸਫਾਇਆ ਹੁਣ ਅੱਛਾ ਜੀ ਉਹ ਕਿਦਾਂ ਬਾਅਦ ਜੀ ਉਹ ਮਹਿੰਗਾਈ ਉਹਨੇ ਕੀਤੀ ਉਹਨੇ ਪੁੱਛੋ ਨਾ ਅੱਛਾ ਮਹਿੰਗਾਈ ਹੋ ਗਈ ਤੁਹਾਡੇ ਵੱਲ ਵੀ महंगाई हुई है लेकिन बाकी सही है केजरीवाल सही है ਅੱਛਾ बत्ती फ्री है पानी फ्री है ਹਾਂ बसा फ्री है हर चीज फ्री ਇਹ है ਕਿਹਨੇ ਕੀਤੀਆਂ केजरीवाल ने ਕੇਜਰੀਵਾਲ ਨੇ ਕੀਤੀ झाड़ू वाले ने ਝਾੜੂ ਵਾਲੇ ਨੇ ਅੱਛਾ ਇਹਨੇ ਕਿਸਾਨਾਂ ਦਾ ਮਸਲਾ ਹੱਲ ਨਹੀਂ ਕੀਤਾ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ ਅਬਾਨੀ ਹੋਇਆ ਜਿਹੜੇ ਵੱਡੇ ਵੱਡੇ ਉਹਨਾਂ ਦਾ ਕਰਤਾ ਕਿਸਾਨ ਅਜੇ ਉੱਦਾਂ ਹੀ ਉੱਥੇ ਬੈਠੇ ਆ ਤੇ ਐਤਕੀ ਲੱਗਦਾ ਕਾਂਗਰਸ ਆਏਗੀ ਪੂਰੀ ਅੱਛਾ ਜੀ ਕਾਂਗਰਸ ਆਏਗੀ ਜਿੰਨੀ ਪਬਲਿਕ ਹੈ ਸਾਰੀ ਇਹੋ ਖਿਲਾਫ ਕਰ ਰਹੀ ਹੈ ਬੋਲ ਰਹੀ ਹੈ ਕਦੇ ਨਹੀਂ ਠੀਕ ਹੋ ਬਾਕੀ ਜਿਹੜਾ ਨਨਕਾਣਾ ਸਾਹਿਬ ਆਏ ਆ ਇੱਥੇ ਆਉਣ ਦਾ ਹੁਣ ਮੁੜ ਕੇ ਨਹੀਂ ਆਉਣਾ ਜੀ ਕਿਉਂ ਅਜੇ ਤਾਂ ਕੋਈ ਰਹਿਣ ਦਾ ਕੋਈ ਸਾਧਨ ਹੀ ਨਹੀਂ ਹੈਗਾ ਕੋਈ ਸਿਸਟਮ ਨਹੀਂ ਕੀ ਵਜ੍ਹਾ ਕੀ ਬਣੀ ਮੇਰੀ ਜਨਾਨੀ ਲੱਤ ਟੁੱਟੀ ਹੈ ਪੈਰ ਬਾਂਹ ਫਟ ਗਿਆ ਉੱਥੋਂ ਦੀ ਕੱਲੀ ਲਗੜੀ ਆ ਕੇ ਇੱਥੇ ਆਈਏ ਅਜੇ ਬਾਹਰ ਭੇਜ ਇੱਥੇ ਕੋਈ ਕਮਰਾ ਹੀ ਨਹੀਂ ਸਾਧਨ ਹੀ ਨਹੀਂ ਕਮਰੇ ਤਾਂ ਇੰਨੇ ਵਾਧੂ ਆ ਇੱਥੇ ਵੀ 5-5 ਹਜ਼ਾਰ ਬੰਦਾ ਜਿਹੜਾ ਉਹ ਇੱਥੇ ਪੈਸਾ ਛੱਟੋ ਤੇ ਤਮਾਸ਼ਾ ਦੇਖੋ ਨਹੀਂ ਇਹ ਗਲਤ ਗੱਲ ਨਹੀਂ ਇਹ ਬਿਲਕੁਲ ਸਹੀ ਕਹਿ ਰਿਹਾ ਇਹ ਤੇ ਇਹੀ ਅੱਜ ਬਾਬੇ ਦੇ ਘਰ ਦੇ ਵਿੱਚ ਲੰਗਰ ਵੀ ਫ੍ਰੀ ਆ ਰਹਿائش ਵੀ ਉਹ free ਆ। ਲੰਗਰ ਤੇ ਫ੍ਰੀ ਹੈਗਾ ਹੀ ਹੈਗਾ ਬੰਦੇ ਆ ਬਾਕੀ ਕਮਰੇ ਨਹੀਂ ਦਿੰਦੇ ਆਪਣੇ ਤੁਹਾਡੇ ਕੋਲ ਕੋਈ ਇਸ ਚੀਜ਼ ਦਾ ਸਬੂਤ ਹੈਗਾ ਕਿ ਤੁਹਾਡੇ ਕੋਲ ਕਿਸੇ ਨੇ ਪੈਸੇ ਮੰਗੇ ਆ ਮੰਗੇ ਤੇ ਸਾਨੂੰ ਨਜ਼ਰ ਆਉਂਦਾ ਸਾਰਾ ਨਜ਼ਰ ਆਉਂਦਾ ਭਾਈ ਸਾਰਾ ਕੁਝ ਪਤਾ ਚੱਲਦਾ ਨਜ਼ਰ ਤੇ 77 ਸਾਲਾਂ ਵਿੱਚ ਇੱਕ ਦੂਜੇ ਨੂੰ ਅਸੀਂ ਬਹੁਤ ਕੁਝ ਦੇਖ ਉਹ ਤੇ ਗੱਲ ਤੁਹਾਡੀ ਸਹੀ ਹੈ ਤੇ ਕਮਰੇ ਇੰਨੇ ਵੀ ਇੰਨਾ ਜਾ ਹੈ ਨਾ ਕਮਰੇ ਹੁਣ ਸਾਰੇ ਰੱਖੇ ਚੋ ਠੀਕ ਹੈ ਕਿਸੇ ਵੀ ਗੱਲ ਉਹਦੇ ਅੰਦਰ ਪੂਰੇ ਤੁਸੀਂ ਗੱਦੇ ਵਿਛਾ ਦਿਓ ਰਜਈਆ ਰੱਖ ਦਿਓ ਤਲਾਈਆ ਜਿਹਦਾ ਨਲਕਾ ਉਹਦਾ ਕਰਤਾਰਪੁਰ ਹੈਗਾ ਅਗਲੇ ਨੇ ਗੱਦੇ ਵਿਛਾਏ ਇਹ ਹਾਲ ਦੇ ਅੰਦਰ ਪੂਰੇ ਰਜਈਆ ਇਹਦੇ ਸਾਰੇ ਵਿੱਚ ਤੁਸੀਂ ਪਾਕਿਸਤਾਨ ਗਵਰਨਮੈਂਟ ਦੀ ਗਫਲਤ ਕਹਿ ਸਕਦੇ ਜਾਂ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਵਿੱਚ ਜਿਹੜੇ ਇਹਦੇ ਇਹ ਤੇ ਗੁਰਦੁਆਰੇ ਵਾਲਿਆਂ ਨੂੰ ਗਵਰਨਮੈਂਟ ਨੂੰ ਕਰਨੀ ਹੈ ਸਖਤੀ ਨਾਲ ਤੇ ਕਰਨੀ ਚਾਹੀਦੀ ਹੈ ਗਵਰਨਮੈਂਟ ਪੂਰੀ ਸਖਤੀ ਕਰਨੀ ਆਪਾਂ ਚਾਹੀਦੀ ਜਦੋਂ ਤੁਸੀਂ ਇੱਕ ਬਹੁਤ ਖਿਲਾਫ ਤੇ ਅਸੀਂ ਪਬਲਿਕ ਨੂੰ ਗਵਰਨਮੈਂਟ ਨੂੰ ਕਹਾਂਗੇ ਗੱਲ ਕੀਤੀ ਆ ਕਿ ਇਹ ਜਿਹੜਾ ਨਾ ਸਾਨੂੰ ਇੱਥੇ ਇਹਨਾਂ ਨੇ ਜ਼ਲੀਲ ਕੀਤਾ ਆ ਆਪਾਂ ਜਦੋਂ ਕੋਈ ਗੱਲ ਕਰਦੇ ਨਾ ਆਪਾਂ ਨੂੰ ਉਹਦਾ ਸਬੂਤ ਦਲੀਲ ਹੋਣੀ ਚਾਹੀਦੀ ਆ ਤੁਹਾਡੇ ਕੋਲ ਕਿਸੇ ਬੰਦੇ ਨੇ ਪੈਸੇ ਮੰਗੇ ਜਾਂ ਤੁਹਾਨੂੰ ਕਿਸੇ ਟਾਊਟ ਨੇ ਕਿਸੇ ਬੰਦੇ ਨੇ ਕਿਸੇ ਦੇ ਥਰੂ ਕਿਹਾ ਵੀ ਤੂੰ ਮੈਨੂੰ ਥੋੜੇ ਜਿਹੇ ਪੈਸੇ ਦੇ ਮੈਂ ਤੁਹਾਨੂੰ ਕਮਰਾ ਲੈ ਕੇ ਦਿੰਦਾ ਕੋਈ ਇਦਾਂ ਦਾ ਸੀਨ ਬਣਿਆ ਉਹ ਸੀਨ ਭਾਈ ਉਹੀ ਚੱਲਦਾ ਪਿਆ ਕਮਰੇ ਨਹੀਂ ਮਿਲ ਰਹੇ ਹਿਸਾਬ ਨਾਲ ਸਾਰੇ ਰਾਤੀ ਤੜਫਦੇ ਨੇ ਕਮਰਾ ਵਿੱਚ ਤਾਲੇ ਲੱਗੇ ਜੀ ਹੈ ਹੀ ਨਹੀਂ ਕੋਈ ਪਤਾ ਹੀ ਗੱਦੇ ਤਕਰੀ ਵੇਲੇ ਗੱਦੇ ਰਾਤੀ ਕਸਰਾ ਬੈਠਾ ਝੂਠੀ ਬੋਲਦਾ 100 ਰੁਪਏ ਦਾ ਗੱਦਾ ਲੈ ਤੁਸੀਂ ਕਿੱਥੇ ਸੁੱਤੇ ਆਇਓ ਬਾਹਰ ਬੜਾ ਜਿੱਥੇ ਪੰਡਾਲ ਲੱਗਾ ਹੈ ਨਾ ਆਪਣਾ ਨੇਤਾ ਲੋਕਾਂ ਦਾ ਜਿਹੜਾ ਸਪੀਚ ਕਰਨ ਵਾਲਾ ਉਹਦੇ ਪਿੱਛੇ ਅੱਛਾ ਉਹਦੇ ਤੁਹਾਡੇ ਕੋਲ 100 ਰੁਪਇਆ ਲੈ ਕੇ ਗਏ ਹਾਂ 100 ਰੁਪਏ ਲੈ ਕੇ ਤੁਸੀਂ ਸ਼ਿਕਾਇਤ ਕੀਤੀ ਇਸ ਚੀਜ਼ ਦੀ ਨਹੀਂ ਕੀ ਕਰੀਏ ਵਿਚਾਰਾ ਚਲੋ ਉਹ ਵਿਚਾਰਾ ਸਾਡੇ ਕੋਲ ਗਰੀਬ ਵਿਚਾਰਾ ਫਿਰ ਭਾਈ ਜੀ ਗੱਲ ਇਸ ਤਰ੍ਹਾਂ ਕਿ ਜਿਹੜੇ ਅੱਗੇ ਬੰਦੇ ਆ ਨਾ ਉਹ ਤੁਹਾਨੂੰ ਇਸ ਤਰ੍ਹਾਂ ਗਲਤ ਗਾਈਡ ਕਰਦੇ ਆ ਤੇ ਅਸੀਂ ਆਪਣੀ ਗਵਰਨਮੈਂਟ ਅੱਗੇ ਵੀ ਅਪੀਲ ਕਰਦੇ ਆ ਤੇ ਅਸੀਂ ਨਹੀਂ ਤੁਹਾਨੂੰ ਅਸੀਂ ਇਦਾਂ ਨਹੀਂ ਗੁੱਸੇ ਨਹੀਂ ਹੋ ਕੇ ਜਾਣ ਦੇਣਾ ਤੁਹਾਨੂੰ
ਲੇਕਿਨ ਤੁਹਾਡਾ ਜਿਹੜਾ ਗਿਲਾ ਸ਼ਿਕਵਾ ਦੂਰ ਕਰਾਂਗੇ, ਸਾਡੀ ਵੀਡੀਓ ਦੇਖਣਗੇ ਉਹ ਲੋਕ, ਤੁਹਾਡੀ ਇਹ ਜਿਹੜੀ ਚੀਜ਼ ਤੁਸੀਂ ਕੰਪਲੇਨ ਕੀਤੀ ਆ ਉਹਦਾ ਹੱਲ ਕਰਨਗੇ। ਕਿਹੜੇ ਇਹਦੇ 'ਚ ਕਾਲੀਆਂ ਭੇਡਾਂ ਆ ਜਿਹੜੀਆਂ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਸਖਤੀ ਕੀਤੀ ਜਾਵੇ। ਗੰਦਿਆਂ ਕਰਦੀਆਂ, ਪਾਕਿਸਤਾਨ ਗਵਰਨਮੈਂਟ ਦੇ ਖਿਲਾਫ ਜਿਹੜੇ ਇਦਾਂ ਦੇ ਪ੍ਰੋਪੇਗੈਂਡੇ ਕਰਦੇ ਆ ਉਹ ਬੇਨਕਾਬ ਹੋਣਗੇ, ਔਰ ਉਹਨਾਂ ਕੋਲ ਪੁੱਛਿਆ ਜਾਏਗਾ ਤੁਹਾਡੇ ਕੋਲ ਪੈਸੇ ਕਿਉਂ ਲਏ ਆ। ਹਾਂ, ਪੈਸੇ ਨਹੀਂ ਲੈਂਦੇ ਹੈਗੇ, ਇੱਥੇ ਫ੍ਰੀ ਆਰਸ਼ ਹੈ, ਖਾਣਾ ਵੀ ਫ੍ਰੀ ਆ, ਰਹਿائش ਵੀ ਫ੍ਰੀ ਆ। ਇਹ ਜੇ ਅਗਰ ਤੁਹਾਡੇ ਕੋਲ ਕਿਸੇ ਨੇ ਪੈਸੇ ਲਏ ਆ, ਉਹਦਾ ਨਾਂ ਤੇ ਗੁਰਦੁਆਰੇ ਨਾਲ ਕੋਈ ਉਹ ਤੇ ਟਾਊਟ ਹੋਣਾ ਕੋਈ ਬੰਦਾ। ਇੱਥੇ ਨੇਤਾ ਲੋਕ ਰਾਤੀ ਕੋਈ ਨੇਤਾ ਲੋਕ ਹੈ ਹੀ ਨਹੀਂ ਇਹਨਾਂ ਦਾ ਕੋਈ ਇੱਥੇ ਮੈਂਬਰ ਵੱਡਾ, ਸਾਰੇ ਦੁਨੀਆ ਭਟਕਦੀ ਹੈ, ਇੱਧਰ ਜਾ ਕੇ ਉੱਧਰ ਜਾ, ਇੱਧਰ ਜਾ। ਅਸੀਂ 6-7 ਏਰੀਆ ਇੱਦਾਂ ਹੀ ਹੋਇਆ। ਤੁਹਾਡਾ ਕਿੰਨਵਾਂ ਗੇੜਾ ਆ? ਇਹ ਮੇਰਾ 6-7ਵਾਂ ਹੋ ਗਿਆ। 7 ਗੇੜਿਆਂ 'ਚ ਤੁਹਾਡੇ ਨਾਲ ਹਾਂਜੀ, ਏਦਾਂ ਵਾਹ ਹੋ ਗਿਆ? ਇੱਦਾਂ ਹੀ 4-5 ਦੀ ਜਨਾਨੀ ਆ ਗਈ ਮੇਰੀ। ਇਹ ਪਹਿਲਾ ਬੰਦਾ ਆ ਜੀ ਸਾਨੂੰ ਮਿਲਿਆ ਜਿਹਨੇ ਮਤਲਬ ਜਿਹਦੇ 7 ਗੇੜਿਆਂ ਦੇ ਸ਼ਿਕਵੇ, ਸ਼ਿਕਾਇਤਾਂ, ਇਤਰਾਜ਼, ਕੰਪਲੇਨਾਂ ਜਮ੍ਹਾਂ ਸੀ। ਉਹ ਅੱਜ ਮੌਕਾ ਮਿਲਿਆ ਇਹਨਾਂ ਨੂੰ। ਮੇਰੇ ਖਿਆਲ ਪਹਿਲੇ ਕਦੇ ਕਿਸੇ ਮੀਡੀਆ ਵਾਲੇ ਅਸੀਂ ਹਾਰ ਕੇ ਥੱਕ ਕੇ ਆਉਣਾ, ਕੰਨਾਂ ਨੂੰ ਹੱਥ ਲਾ ਲਿਆ। ਨਾ ਵੇ ਇਦਾਂ ਨਾ ਕਰ। ਤੇ ਬਾਕੀ ਇਹ ਹੈ ਕਿ ਤੇਰਾ ਜਿਹੜਾ ਹੱਲ ਹੋਊਗਾ, ਉਹ ਗੁੱਸੇ ਨਾ ਹੋ। ਅਸੀਂ ਭਾਈ ਮਾਫੀ ਮੰਗਦੇ ਹਾਂ। ਚਲੋ ਬੰਦੇ ਅਸੀਂ ਗਏ ਤੁਸੀਂ ਵੱਡੇ ਹੋ ਸਾਡੇ ਕੋਲ ਆਪਣੇ ਚੈਨਲ ਦੇ ਰਾਹੀਂ ਬਾਕੀ ਅਸੀਂ ਇਸ ਚੀਜ਼ ਦੀ ਮਦਦ ਕਰਦੇ ਹਾਂ। ਤੁਹਾਡੇ ਸੁਧਾਰ ਕਰਨਾ ਚਾਹੀਦਾ, ਸਖਤੀ ਕਰਨੀ, ਹਾਂ ਸਖਤੀ ਕਰਨੀ ਚਾਹੀਦੀ, ਇਹਨਾਂ ਦੀ ਸਖਤੀ ਕਰਨੀ ਚਾਹੀਦੀ। ਅਸੀਂ ਕਿਸੇ ਦੇ ਹੱਕ 'ਚ ਨਹੀਂ ਬੋਲਦੇ, ਕਿਸੇ ਦੇ ਮੁਖਾਲਫ ਨਹੀਂ ਨਹੀਂ, ਬੋਲਦੇ, ਸਹੀ ਗੱਲ ਹੈ। ਲੇਕਿਨ ਸਾਨੂੰ ਜਿਹੜੀ ਰਿਪੋਰਟ ਮਿਲਦੀ ਉਹਦੇ ਅਕਾਰਡਿੰਗ ਅਸੀਂ ਗੱਲ ਕਰ ਰਹੇ ਹਾਂ ਕਰਦੇ, ਸਹੀ ਗੱਲ ਹੈ। ਪਹਿਲੇ ਤੁਸੀਂ ਆ ਜਿਹਨਾਂ ਬੰਦਿਆਂ ਨੇ ਇਹ ਕੰਪਲੇਨ ਕੀਤੀ ਆ, ਔਰ ਅਸੀਂ ਇਸ ਵੀਡੀਓ 'ਚ ਕੁਝ ਵੀ ਐਡਿਟ ਨਹੀਂ ਕਰਨਾ। ਜਿਸ ਤਰ੍ਹਾਂ ਤੁਸੀਂ ਕੀਤਾ ਆ ਉਹ ਹਿਸਾਬ ਲਓ। ਅੱਗੇ ਆਪਣਾ ਕੀ ਕਹਿੰਦੇ, ਪੰਜਾ ਸਾਹਿਬ ਤੋਂ ਗਏ ਆ ਸਟੇਸ਼ਨ ਤੋਂ, ਹਿਸਾਬ ਲਓ 150 ਰੁਪਏ ਲੈ ਰਹੇ ਆ। ਅੱਛਾ, ਗੱਡੀਆਂ ਵਾਲੇ, ਗੱਡੀਆਂ ਵਾਲੇ, ਬੱਸਾਂ ਵਾਲੇ। ਉਹ ਤਾਂ ਸਾਨੂੰ ਕਿਹਾ ਜੀ ਤੁਹਾਡਾ ਕੋਈ 1000 ਰੁਪਏ ਲੈ ਲਿਆ, ਤੁਹਾਡਾ ਕੋਈ ਕਿਰਾਇਆ ਨਹੀਂ ਲਿੱਤਾ ਜਾਏਗਾ। ਉਹ ਤਾਂ ਵੀ ਉੱਥੇ 1000 ਰੁਪਇਆ ਵੱਖਰਾ ਦਿੱਤਾ। 1000 ਰੁਪਏ ਉੱਥੇ ਦੇ ਕੇ ਬਾਗਾ ਬਾਰਡਰ ਦੇ 1000 ਰੁਪਏ ਦੇ ਕੇ ਆਏ ਉੱਥੇ। ਉਹ ਕਿੱਥੇ ਤੱਕ ਦਿੱਤਾ ਸੀ? ਉਹ ਜੀ ਸਟੇਸ਼ਨ ਤੱਕ ਗਏ, ਛੱਡਿਆ ਉਹਨਾਂ ਨੇ। ਹਾਂ, ਤਾਂ ਸਾਨੂੰ ਕਹਿੰਦੇ ਤੁਹਾਨੂੰ ਹੁਣ ਕਿਤੇ ਪੈਸਾ ਨਹੀਂ ਦੇਣਾ ਮੈਨੇ ਤੁਹਾਨੂੰ। ਅੱਛਾ, ਸਾਨੂੰ ਇਹ ਕਿਹਾ ਗਿਆ। ਪਾਕਿਸਤਾਨੀ 1000 ਰੁਪਇਆ? ਹਾਂਜੀ, ਪਾਕਿਸਤਾਨੀ 1000 ਰੁਪਇਆ ਬਾਗੇ ਤੋਂ ਲੈ ਕੇ ਤੁਸੀਂ ਸਟੇਸ਼ਨ ਤੱਕ ਆਏ? ਸਟੇਸ਼ਨ ਤੱਕ ਆਏ। ਫੀ ਬੰਦਾ। ਹਾਂ, ਉਸ ਤੋਂ ਬਾਅਦ ਤੁਹਾਡੇ ਕੋਲ 150 ਰੁਪਇਆ ਕਿੱਥੇ ਦਾ ਲਿਆ? ਆਪਾਂ ਪੰਜਾ ਸਾਹਿਬ ਤੋਂ ਗੁਰਦੁਆਰੇ ਤੱਕ, ਪੰਜਾ ਇਹ 5 ਵੜ ਗਏ ਬਸ। ਇੰਨਾ ਹੀ ਨੇੜੇ ਆ ਪੰਜਾ ਇੱਥੋਂ ਦੀ, ਉੱਥੇ ਤੱਕ ਗਏ ਤਾਂ ਗੁਰਦੁਆਰਾ ਆ ਗਿਆ। ਅੱਛਾ, ਇਹ ਰਾਜੇ ਤੋਂ 100 ਸਾਰੇ ਰੂਟ ਕੀ ਸਾਰੇ ਆ? ਬੱਸ ਵਾਲੇ ਰੂਲ ਬਣਾਤਾ ਜੀ, ਨਹੀਂ ਅਸੀਂ ਜਾਵਾਂਗੇ ਬਈ, ਬੱਸ ਕਿਰਾਇਆ ਨਹੀਂ ਦਾਂਗੇ। ਇਹ ਤਾਂ 100 ਰੁਪਏ ਲੈ ਰਹੇ ਸਾਰਿਆਂ ਕੋਲੋਂ, ਲਗਾ ਤੱਕ ਲੱਦੀ ਜਾ ਰਹੀ। ਜਾਂ ਗੌਰਮੈਂਟ ਹੋਣਾ ਚਾਹੀਦਾ ਵੀ ਚਲੋ ਪਬਲਿਕ ਆਉਂਦੀ ਹੈ, ਸਰਦਾਰ ਆਉਂਦੇ ਆ, ਸਿੱਖ ਭਾਈ ਆ ਰਹੇ, ਇਹਨਾਂ ਨੂੰ ਆਪਣੀਆਂ ਬੱਸਾਂ ਲਾ ਦੇਣੀ ਚਾਹੀਦੀਆਂ ਸਰਕਾਰੀ, ਕਿ ਚਲੋ ਜਾਓ ਵੀ ਭੇਜੋ, ਸੇਵਾ ਕਰੇ। ਇਹ ਗੌਰਮੈਂਟ ਹੋਣਾ ਚਾਹੀਦਾ। ਆਪਣੇ ਮੁਲਕ 'ਚ ਜਦੋਂ ਤੁਸੀਂ ਇਸ ਤਰ੍ਹਾਂ ਟਰੈਵਲਿੰਗ ਕਰਦੇ ਆ, ਗੁਰਦੁਆਰਾ ਜਾਂਦੇ ਆ, ਆਪਣੇ ਘਰੋਂ ਹੀ ਜਾਂਦੇ ਆ, ਉਦੋਂ ਤੁਹਾਨੂੰ ਘਰੋਂ ਬੱਸ ਫ੍ਰੀ ਚੱਕਦੀ ਆ? ਹਾਂ, ਫ੍ਰੀ ਚੱਕਦੀ, ਪੈਸੇ ਨਹੀਂ ਲੈਂਦੀ? ਨਾ ਕੇਜਰੀਵਾਲ ਪੈਸੇ ਨਹੀਂ ਲੈਂਦਾ। ਉਹ ਤਾਂ ਬੁੜੀਆਂ ਕੋ ਨਹੀਂ ਲੈਂਦਾ ਨਾ। ਆ ਬੁੜੀਆਂ ਕੋਲ ਲੈਂਦਾ, ਬੁੜੀਆਂ ਕੋਲ ਸਾਡੀ ਗੱਲ ਕਰਦੇ ਆ, ਸਾਡੇ ਕੋਲ ਲੈਂਦਾ, ਲੈਂਦਾ ਨਾ, ਸਾਡੇ ਕੋਲ ਲੈਂਦਾ। traveling ਕਿਰਾਇਆ ਵੀ ਤਾਂ ਜਾਇਜ਼ ਹੈ ਨਾ, ਕਿਰਾਇਆ ਵੀ ਜਾਇਜ਼ ਹੈ। ਹਾਂ, ਤੁਹਾਡੀ ਕਰੰਸੀ ਦਾ ਸਾਡੀ ਕਰੰਸੀ ਦਾ ਵੀ ਫਰਕ ਆ ਨਾ। ਸਾਡੇ 20 ਰੁਪਏ ਕਿਰਾਇਆ, 15 ਸਾਡਾ ਰੁਪਏ। 300 ਰੁਪਇਆ, ਸਾਡਾ 1000 ਬਣ ਜਾਂਦਾ ਆ। ਹਾਂ, ਫਰਕ ਆ ਕਰੰਸੀ ਦਾ ਵੀ। ਹਾਂ। ਬਾਕੀ ਸਾਡੇ ਜਿਹੜੇ ਲੋਕ ਮੱਕਾ ਮਦੀਨਾ ਜਾਂਦੇ ਆ ਨਾ, ਜੋ ਉਹਨਾਂ ਦੇ ਪੈਕੇਜ ਦੇ ਵਿੱਚ ਹਰ ਸ਼ੈ ਸ਼ਾਮਲ ਹੁੰਦੀ ਆ, ਉਹ ਚੀਜ਼ਾਂ ਜਿਹੜੀਆਂ ਕਿਰਾਇਆ ਕਰੂਆ, ਹੋਟਲਿੰਗ, ਅੱਗੇ ਪਿੱਛੇ ਸਾਰੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਆ। ਮੱਕਾ ਵੀ ਨਾ ਕੀ ਉੱਥੇ, ਉਹਦਾ ਹੁਣ ਤਾਂ ਉੱਥੋਂ ਹੁਕਮ ਚੱਲਦਾ, ਉਹਨੇ ਵੀ ਲਾਗੂ ਕਰਤਾ ਸਾਰਾ ਕੁਝ। ਮੱਕਾ ਉਹਦਾ ਤੇਲ ਖਤਮ ਹੋ ਰਿਹਾ, ਉਹਦਾ ਵੀ ਤੇਲ ਖਤਮ ਹੋ ਰਿਹਾ। ਉਹ ਸਿਆਸੀ ਤੇਲ ਖਤਮ ਕਰ, ਦਾਰੂ ਉੱਥੇ ਚੱਲ ਗਈ, ਅੱਡੇ ਸਭ ਉੱਥੇ, ਸਭ ਕੁਝ ਹੋ ਰਿਹਾ ਹੁਣ, ਚਾਲੂ ਹੋ ਗਿਆ, ਸਭ ਕੁਝ ਖੁੱਲਾ ਕਰਤਾ ਉਹਨਾਂ ਨੇ। ਮੱਕਾ ਵਾਲੇ ਨੇ ਵੀ ਹੁਣ ਸਾਰਾ ਕੁਝ ਕਰਤਾ, ਓਪਨ ਕਰਤਾ ਹੈਗਾ ਸਾਰਾ ਕੁਝ। ਉਹ ਕਹਿੰਦਾ ਕਦ ਤੱਕ ਤੇਲ ਚੱਲੇਗਾ, ਕਦ ਤੱਕ ਬੰਦਾ ਖਾਏਗਾ, ਹਰ ਚੀਜ਼ ਦਾ ਬਿਜ਼ਨਸ ਚਾਲੂ ਕਰ ਦੇਣਾ ਚਾਹੀਦਾ। ਉਹਨੇ ਵੀ ਵੀਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ, ਵੀਜ਼ੇ ਖੋਲ੍ਹ ਦਿੱਤੇ ਜਾਣ, ਸਾਰਾ ਤੇ ਲਾਗੂ ਉੱਥੇ ਹੀ ਹੁੰਦਾ ਸਾਰਾ। ਅੱਛਾ, ਤੁਸੀਂ ਆਪਣਾ ਦੱਸੋ ਸੁਜੈਸ਼ਨ, ਤੁਹਾਡੀ ਕੀ ਰਾਏ ਆ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ, ਕਿਹਦੇ ਤਰੀਕੇ ਨਾਲ ਬਿਹਤਰੀ ਆ ਸਕਦੀ ਹੈ? ਇਹ ਤਾਂ ਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਭਾਈ, ਗੌਰਮੈਂਟ ਨੂੰ ਕਰਨਾ ਚਾਹੀਦਾ। ਆਪਣੇ ਆਪ ਨੂੰ ਗੌਰਮੈਂਟ ਸਮਝ ਲਓ ਫਿਲਹਾਲ, ਸਮਝ ਲਓ ਵੀ ਤੁਸੀਂ ਵਾਲੇ ਨਾਲ ਤੁਸੀਂ ਕਰਨਾ, ਕੀ ਰੋਡ ਮੈਪ ਦਿਓਗੇ? ਸਾਫ ਸਹੀ ਹੋਵੇ, ਬਿਲਕੁਲ ਕੰਡੀਸ਼ਨ ਸਹੀ ਹੋਵੇ, ਆਣਾ ਜਾਣਾ ਤੰਗੀ ਨਾ ਹੋਵੇ, ਬੰਦੇ ਨੂੰ ਦਿੱਕਤ ਨਾ ਹੋਵੇ, ਰਹਿਣ ਦਾ ਪ੍ਰੋਬਲਮ ਸਹੀ ਹੋਵੇ। ਜਾਂ ਇੱਥੇ ਕਿਤੇ ਹੋਟਲ ਹੋਣ ਥੋੜ੍ਹੇ ਬਹੁਤੇ ਛੋਟੇ, ਜਿੱਦਾਂ ਇੱਥੇ ਲਾਦੇ ਹੋਟਲ ਬਣੇ ਹੋਣ ਛੋਟੇ ਛੋਟੇ, ਬੰਦਾ ਉੱਥੇ ਚਲੇ ਜਾਂਦਾ, ਉੱਥੇ ਰਹਿ ਲੈਂਦਾ ਹੈ। ਸਸਤੇ ਹੋਟਲ ਹੋਏ, ਬੰਦਾ ਚਲੋ ਦਿਨ ਰਾਤ ਉੱਥੇ ਬੰਦਾ ਰਹੇ, 2 ਦਿਨ 3 ਦਿਨ ਕਮਾਈਆਂ ਹੋਣ। ਇਹ ਮਾਰਕੀਟਾਂ ਖੁੱਲ੍ਹਣ, ਪੂਰੀ ਮਾਰਕੀਟ ਖੁੱਲ੍ਹੀ ਹੋਵੇ ਤਾਂ ਅਗਲੇ ਦੇ ਕਾਰੋਬਾਰ ਚੱਲਣ। ਚਲੋ ਦੁਨੀਆ ਆਈ ਹੈ, ਆਂਦੀ ਮਾਰਕੀਟ ਜਾਂਦੀ, ਘੁੰਮਦੀ ਫਿਰਦੀ, ਦੇਖਦੀ ਹੈ, ਕੁਛ ਲੈਂਦੀ, ਖਾਂਦੀ ਪੀਂਦੀ ਹੈ। ਅੱਗੇ ਮਾਰਕੀਟ ਜਿਹੜੀ ਸਾਰੀ ਖੁੱਲੀ ਹੈ, ਇਹ ਵੀ ਤਾਂ ਖੋਲ ਦੇਣੀ ਚਾਹੀਦੀ ਵਿਚਾਰੇ। ਇਹ ਦੁਕਾਨਾਂ ਜਿਹੜੀਆਂ ਅਗਰ ਖੁੱਲ ਗਈਆਂ, ਤੁਹਾਡਾ ਲੰਘਣਾ ਔਖਾ ਹੋ ਜਾਣਾ। ਅੱਛਾ, ਰਸ਼ ਬਹੁਤ ਹੋ ਜਾਣਾ।
ਤੇ ਆਮ ਦਿਨਾਂ ਜਾ ਕੇ ਦੇਖੋ ਨਹੀਂ ਲੰਘ ਹੁੰਦਾ, ਗੱਡੀ ਨਹੀਂ ਹੁੰਦਾ ਆਉਂਦੀ। ਅੱਛਾ ਇਹ ਤੁਹਾਡੀ ਸਹੂਲਤ ਲਈ ਇਹ ਸਾਰੇ ਬਾਜ਼ਾਰ ਜਿਹੜੇ ਖੁੱਲੇ ਕੀਤੇ ਆ, ਜਿਹੜੀ ਤਜਾਵਜ਼ਾਤ ਆ, ਜਿਹੜੀਆਂ ਰੇੜੀਆਂ ਆ, ਛਾਬੜੀ ਵਾਲੇ ਉਹ ਪਕੌੜੇ ਕੋਈ ਲਾ ਕੇ ਬੈਠਾ, ਕੋਈ ਸਬਜ਼ੀ ਲਾ ਕੇ ਬੈਠਾ, ਉਹ ਖਤਮ ਕੀਤੇ ਇਸ ਕਰਕੇ ਕਿ ਤੁਹਾਡੇ ਲੰਘਣ ਵਿੱਚ ਤੁਹਾਨੂੰ ਆਣ ਜਾਣ 'ਚ ਦਿੱਕਤ ਨਾ ਆਵੇ। ਬਾਜੀ ਸਾਨੂੰ ਇੰਨਾ ਹੀ ਹੈ ਜੀ, ਬਸ ਇਹੋ ਕਰਾਂ ਸਾਡੇ ਬਸ ਇਹੀ ਸਰ। ਤੁਸੀਂ ਹੁਣ ਇਹ ਇਰਾਦਾ ਬਦਲ ਲਓ ਕਿ ਮੈਂ ਮੁੜ ਕੇ ਆਣਾ ਨਹੀਂ, ਤੁਸੀਂ ਕੋਲ ਮੈਂ ਦੁਬਾਰਾ ਆਣਾ, ਹਾਲਾਤ ਬਿਹਤਰ ਕਰ। ਹਾਲਤ ਬਿਹਤਰ ਕਰ ਦੇਣ ਤੇ ਬੰਦਾ ਅਗਲੇ ਸਾਲ ਫੇਰ ਆਈਏ ਵਿਸਾਖੀ ਦੇ। ਇਹਨਾਂ ਨੇ ਹੁਣ ਪਹਿਲੇ 6 ਮਹੀਨੇ ਵੀਜ਼ਾ ਦਿੰਦੇ ਸੀ, ਇਹਨਾਂ ਨੇ ਸਾਲ ਦਾ ਕਰਤਾ। ਪਹਿਲੇ ਮੈਂ 6 ਮਹੀਨੇ ਬਾਅਦ ਦਾ ਵੀਜ਼ੇ ਦੇ, ਉਹਨਾਂ ਨੇ ਸਾਲ ਦਾ ਕਰਤਾ, ਸਾਲ ਬਾਅਦ ਆਓ ਜੀ। ਪਤਾ ਨਹੀਂ ਵਜ੍ਹਾ ਕੀ ਹੋਈ ਇਹਨਾਂ ਨੇ। ਇਹਦਾ ਫਿਰ ਤੁਹਾਡੀ ਗਵਰਨਮੈਂਟ ਨੇ ਕੀਤਾ ਕਿ ਸਾਡੀ ਨੇ ਕੀਤਾ? ਸਾਡੀ ਨੇ ਕੀਤਾ। ਸਾਡੀ ਨੇ ਕੀਤਾ। ਹਾਂ ਪਾਸਪੋਰਟ ਭੇਜਿਆ ਹੀ ਵਿੱਚ ਵਿਸਾਖੀ ਦੇ, ਵਾਪਸ ਭੇਜ ਤੱਕ ਕਦੇ ਨਹੀਂ ਲੱਗੇ ਹੋਏ, ਸਾਲ ਬਾਅਦ ਵੀਜ਼ਾ ਉਹ ਜਿਹੜਾ ਪਾਸਪੋਰਟ ਤੁਹਾਡੇ ਕੋਲ ਪਹੁੰਚਿਆ ਉਹਦੇ ਤੇ ਕੋਈ ਮੋਹਰ ਲੱਗੀ ਆ ਪਹਿਲੇ ਰਿਫਿਊਜ਼ ਦੀ, ਰਿਜੈਕਟ ਦੀ? ਸਾਲ ਬਾਅਦ ਗਿਆ ਜੀ ਵਿਸਾਖੀ ਦੇ। ਉਹ ਉਹਨਾਂ ਨੇ ਕਿਹਾ, ਹਾਂ ਉਹਨਾਂ ਨੇ ਕਿਹਾ, ਉਹਨਾਂ ਨੇ ਜਦੋਂ ਜਵਾਜ਼ ਹੁੰਦਾ ਉਹਦੇ ਤੇ ਮੋਹਰ ਲੱਗੀ ਆ ਰਿਫਿਊਜ਼ ਦੀ? ਇਹ ਨਹੀਂ ਦੇਖਿਆ। ਉਹ ਦੇਖੋ ਜਾ ਕੇ। ਇਹ ਰਿਹਾ ਤੁਹਾਡਾ ਪਾਸਪੋਰਟ ਬੋਰੇ ਚੋਂ ਹੀ ਵਾਪਸ ਕੀਤਾ ਗਿਆ ਹੈ, ਪਾਕਿਸਤਾਨ ਗਵਰਨਮੈਂਟ ਤੱਕ ਨਹੀਂ ਆਇਆ। ਨੇ 6 ਮਹੀਨੇ ਦਾ ਕਰਤਾ ਕਹਿੰਦੇ ਅਸੀਂ। ਅਗਰ ਤੇ ਕੋਈ ਕਾਨੂੰਨ ਹੋਇਆ ਤੇ ਫਿਰ ਚਲੋ ਇਸ ਗੱਲ ਤੇ ਆਪਾਂ ਸੋਚ ਸਕਦੇ ਹਾਂ, ਲੇਕਿਨ ਮੋਸਟਲੀ ਹੁੰਦਾ ਇਹ ਆ ਕਿ ਉੱਥੋਂ ਹੀ। ਆ ਦੇਖੋ ਕੋਈ। ਅੱਛਾ ਨਹੀਂ ਤੇ ਰਿਫਿਊਜ਼ ਤਾਂ ਕਿਤੇ ਵੀ ਨਹੀਂ ਲਿਖਿਆ। ਤੇ ਸਾਰੇ ਪਾਕਿਸਤਾਨ ਦੇ ਵਿੱਚ ਹੀ ਹੈ। ਅੱਛਾ ਇਹ ਤੁਹਾਡੇ ਜਨਾਬ ਕਿਸੇ ਇੱਕ ਪੇਜ ਤੇ ਵੀ, ਤੁਹਾਡੇ ਕਿਸੇ ਇੱਕ ਪੇਜ ਤੇ ਵੀ ਰਿਫਿਊਜ਼ ਨਹੀਂ ਲਿਖਿਆ ਹੈਗਾ। ਵੀਜ਼ਾ ਦੇਣ ਗਏ ਸੀ, ਦੇਣ ਅਪਲਾਈ ਦਿੱਤਾ ਸੀ, ਗੁਰਦਾਰੇ ਕਮੇਟੀ ਨੇ ਕੀਤਾ ਹੈ, ਲੇਕਿਨ ਉਹ ਕਹਿੰਦੇ 6 ਮਹੀਨੇ ਦਾ ਵੀਜ਼ਾ ਬੰਦ ਕਰਤਾ ਇਹਨਾਂ ਨੇ। ਅੱਛਾ ਚਲੋ ਸਾਲ ਦਾ, ਉਹ ਤਾਂ ਫਿਰ ਸਾਰਿਆਂ ਲਈ ਹੈ ਨਾ ਜੀ, ਉਹ ਤਾਂ ਸਾਰਿਆਂ ਲਈ ਸਾਰੇ ਸਾਲ ਦਾ ਲਾਗੂ ਕਰਤਾ ਇਹਨਾਂ ਨੇ। ਕਿਸੇ ਇੱਕ ਲਈ ਨਹੀਂ ਨਾ ਹੈਗਾ। ਹਾਂ ਅਸੀਂ 6 ਮਹੀਨੇ ਹਰ 6 ਮਹੀਨੇ ਵੀਜ਼ਾ ਦੌੜਦੇ ਜੀ, ਹੁਣ ਸਾਲ ਦਾ ਕਰਤਾ। ਦੇਖੋ ਸਾਲ ਬਾਅਦ ਵੀ ਅਗਰ ਤੁਸੀਂ ਆ ਰਹੇ ਆ ਤੇ ਫਿਰ ਵੀ ਦਰਸ਼ਨ ਤੇ ਹੋ ਰਹੇ ਨਾ। ਥੋੜਾ ਮਹਿੰਗਾਈ ਦਾ ਫਰਕ ਪਾਓ ਨਾ ਥੋੜਾ। ਮਹਿੰਗਾਈ ਤੇ ਤਾਂ ਗਵਰਨਮੈਂਟਾਂ ਨੇ ਫਰਕ ਪਾਣਾ ਸੀ। ਹਾਂ ਉਹੀ ਗਵਰਨਮੈਂਟ ਕਰੇਗੀ, ਤੁਹਾਡੀ ਗਵਰਨਮੈਂਟ ਨੇ ਸੋਚਿਆ ਜਿੱਦਾਂ ਭਈਆ ਬੰਦੀ ਆ ਮੈਂ ਰਹੀ। ਤਾਂ ਤੁਹਾਨੂੰ ਪਹਿਲੇ ਸਵਾਲ ਕੀਤਾ, ਅਗਰ ਤੁਸੀਂ ਸਮਝ ਲਓ ਵੀ ਤੁਸੀਂ ਆਪਣੇ ਆਪ ਨੂੰ ਮੋਦੀ ਸਮਝ ਲਓ ਹਾਂ ਵੀ ਮੈਂ ਮੋਦੀ ਹਾਂ, ਮੈਂ ਮੁਲਕ ਦਾ ਸਰਬਰਾਹ ਆ, ਤੇ ਸਹੀ ਕੀ ਗੱਲ। ਪੈਕੇਜ ਦਿਓਗੇ ਆਵਾਮ ਨੂੰ? ਭਈਆ ਦੇਖ ਕੇ ਹੀ ਚੱਲੇਗਾ ਸਾਰਾ ਕੁਝ ਮਾਹੌਲ ਤੇ। ਤੇਲ ਕਿੰਨਾ ਸਸਤਾ ਕਰੋਗੇ? ਤੇਲ ਤੇ ਜੋ ਹੈ ਉੱਥੇ ਉਹੀ ਸਸਤਾ ਹੈਗਾ ਜਿੱਦਾਂ ਹੈ, ਤੇਲ ਤਾਂ ਉੱਥੇ ਸਸਤਾ ਹੈ ਬਹੁਤ ਹੀ। ਜਦੋਂ ਆਪਾਂ ਉਹਨਾਂ ਦੇ ਆਬਜੈਕਸ਼ਨ ਲਾਇਆ ਵੀ ਉਹਨਾਂ ਨੇ ਮਹਿੰਗਾਈ ਕੀਤੀ ਹੈ, ਤੁਸੀਂ ਆ ਉਹ ਸੀਟ ਤੇ ਬਹਿ ਕੇ ਕੀ ਸੋਚੋਗੇ, ਕੀ ਕਰੋਗੇ? ਤੁਹਾਨੂੰ ਇਖਤਿਆਰਾਤ ਦੇ ਦਿੰਦੇ ਆ ਸਾਰੇ। ਇੱਥੇ ਤੁਹਾਡੀ ਗਵਰਨਮੈਂਟ ਹੀ ਇਦਾਂ ਦੀ ਹੈ, ਸਾਰਾ ਅੱਤਵਾਦੀਆਂ ਦਾ ਸੋਚਦੀ, ਇੱਥੇ ਤਾਂ ਸੋਚਦੀ ਨਹੀਂ ਪਬਲਿਕ ਦਾ। ਪਬਲਿਕ ਉਹਦਾ ਭੁੱਖੀ ਮਰਦੀ ਪਈ ਹੈ। ਅੱਛਾ ਜਿੰਨਾ ਪੈਸਾ ਅਗਰ ਬਾਹਰੋਂ ਆਉਂਦਾ ਫੰਡ ਆਉਂਦਾ ਤੁਹਾਨੂੰ, ਉਹ ਸਾਰਾ ਵੈਜੋ ਉਹਨਾਂ ਦੇ ਦਿੰਦੀ ਹੈ, ਇੱਥੇ ਦੇਖਦੇ ਰਹਿੰਦੀ ਪਬਲਿਕ। ਨਹੀਂ ਇਹ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਪਹੁੰਚ ਜਾਂਦਾ ਆ? ਸਾਰਾ ਜਾਂਦਾ ਕਿ ਸਭ ਪਤਾ ਅੱਖਾਂ ਤੋਂ ਨਹੀਂ ਬੰਦ ਇਹਦਾ ਮਤਲਬ ਕਿ ਤੁਹਾਡੇ ਲੋਕ ਇਹ ਚੀਜ਼ ਉੱਥੇ ਕ੍ਰੀਏਟ ਕਰਦੇ ਆ, ਤੁਹਾਡੇ ਲੋਕ ਇਸ ਚੀਜ਼ ਨੂੰ ਹਵਾ ਦਿੰਦੇ ਆ, ਤੁਹਾਡੇ ਜ਼ਿਹਨਾਂ 'ਚ ਇਹ ਚੀਜ਼ ਪਾਉਂਦੇ ਆ। ਫੰਡ ਜਾਂਦਾ ਉੱਧਰ ਚਲੇ ਜਾਂਦਾ ਸਾਰਾ। ਫੰਡ ਜਾਂਦਾ ਆਪਾਂ ਲੈ ਕੇ ਗਏ ਆ, ਅਸੀਂ ਲੈ ਕੇ ਤੁਹਾਡੀ ਗੌਰਮੈਂਟ ਦਿੰਦੀ ਹੈ ਨਹੀਂ ਸਾਰਾ। ਉਹਨਾਂ ਨੂੰ ਦਿੰਦੀ ਇਸ ਚੀਜ਼ ਦਾ ਕੀ ਸਬੂਤ? ਉਹਨਾਂ ਦੀ ਸੋਚ ਸਾਡੀ ਸੋਚ ਨਹੀਂ ਹੈਗੀ, ਉਹਨਾਂ ਨੂੰ ਦਿੰਦੀ ਹੈ। ਉਹੀ ਗੱਲ ਕਰ ਰਿਹਾ ਕਿ ਇਹ ਚੀਜ਼ ਤੁਹਾਨੂੰ ਪੜਾਈ ਜਾਂਦੀ ਆ ਉੱਥੇ। ਨਾ ਸਾਨੂੰ ਨਹੀਂ ਪੜਾਈ, ਇਹ ਚੀਜ਼ ਦੱਸੀ ਜਾਂਦੀ ਆ, ਨਾ ਤੇ ਤੁਸੀਂ ਕਦੇ ਪਹੁੰਚਾ ਕੇ ਆਏ ਆ, ਨਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਗਵਾਹ ਆ। ਇਹਦਾ ਮਤਲਬ ਤੁਹਾਡਾ ਮੀਡੀਆ ਜਾਂ ਤੁਹਾਡੇ ਲੋਕ ਇਹ ਚੀਜ਼ ਨੂੰ। ਅੱਛਾ ਤੁਹਾਡੇ ਬੰਦੇ ਕਿਉਂ ਕਹਿ ਰਹੇ ਅਸੀਂ ਹਿੰਦੁਸਤਾਨ ਜਾਣਾ? ਕਿਹੜੇ ਬੰਦੇ ਸਾਡੇ? ਕਸ਼ਮੀਰ ਦੇ। ਕਸ਼ਮੀਰ ਦੇ ਬੰਦੇ ਉਹ ਤਾਂ ਅਸੀਂ ਵੀ ਕਹਿਣ ਦੇ ਕਿ ਅਸੀਂ ਹਿੰਦੁਸਤਾਨ ਜਾਣਾ, ਸਾਡੇ ਬੜੇ ਆ ਉਹਦੇ ਖਿਲਾਫ, ਉਹਦੇ ਬਗਾਵਤ ਤੇ ਆਏ ਹੋਏ ਆ ਤੇ ਕਿਹੜੇ ਉਥੇ ਕਸ਼ਮੀਰ ਵਿੱਚ। ਉਹ ਸਾਨੂੰ ਨਹੀਂ ਕਸ਼ਮੀਰ ਅਸੀਂ ਨਿਊਜ਼ ਤੇ ਦੇਖ, ਅਸੀਂ ਨਿਊਜ਼ ਤੇ ਦੇਖਦੇ ਆ। ਉਹ ਕਸ਼ਮੀਰ ਦੇ ਬੰਦੇ ਸਾਰੇ ਬਗਾਵਤ ਹੈ। ਨਿਊਜ਼ਾਂ ਸੱਚ ਦੱਸਦੀਆਂ। ਉਹ ਤੇ ਨਿਊਜ਼ ਤੇ ਇਹ ਵੀ ਕਹਿੰਦੀ ਆ ਕਿ ਪਾਕਿਸਤਾਨ 'ਚ ਦਿਨ ਰਾਤ ਬੰਦੇ ਜਿਹੜੇ ਮਰੀ ਜਾਂਦੇ ਆ ਉੱਥੇ, ਤੇ ਜਿਹੜੀ ਇੰਨੀ ਪਬਲਿਕ ਟੁੱਟ ਕੇ ਦਿਖਾ ਰਹੇ ਆ, ਦਾਰੇ ਲਾ ਰਹੀ ਹੈ, ਪਬਲਿਕ ਭੱਜ ਰਹੀ ਹੈ, ਉਹ ਕਰ ਰਹੀ ਹੈ। ਮੁਲਕ ਬਹੁਤ ਬੜੇ ਹੁੰਦੇ, ਇੱਕਾ ਦੁੱਕਾ ਵਾਕਿਆਤ ਜਿਹੜੇ ਨਾ ਉਹ ਮੁxtਲਫ ਸ਼ਹਿਰਾਂ 'ਚ ਹੋ ਜਾਂਦੇ ਹੁੰਦੇ। ਇਹਦਾ ਮਤਲਬ ਇਹ ਨਹੀਂ ਕਿ ਪੂਰੀ ਉਹਦੀ ਜਿਹੜੀ ਆਬਾਦੀ ਆ ਜਾਂ ਪੂਰੇ ਸੂਬੇ ਆ, ਪੂਰੇ ਸ਼ਹਿਰ ਆ ਜਾਂ ਪੂਰੇ ਪਿੰਡ ਆ, ਉਹਨਾਂ ਵਿੱਚ ਹਰ ਇੱਕ ਜਗ੍ਹਾ ਇਹੀ ਕੰਮ ਹੁੰਦਾ ਆ। ਇੱਕਾ ਦੁੱਕਾ ਵਾਕਿਆ ਤੁਹਾਡੇ ਮੁਲਕਾਂ 'ਚ ਵੀ ਹੁੰਦੇ ਆ, ਬਹੁਤ ਜਿਹੜਾ ਤਰੱਕੀ ਯਾਫਤਾ ਮੁਲਕ ਜਿਹੜੇ ਜਿਹਨਾਂ ਨੂੰ ਆਪਾਂ ਅਮਰੀਕਾ, ਕੈਨੇਡਾ, ਯੂਰਪ ਕਹਿੰਦੇ ਆ, ਉਹਨਾਂ ਵਿੱਚ ਵੀ ਹੁੰਦੇ ਆ। ਲੇਕਿਨ ਸਿਰਫ ਬਾਕੀ ਕਬਜ਼ਾ ਪੂਰਾ ਸਾਡੇ ਮੁਲਕਾਂ ਦੇ ਵਿੱਚ ਨਾ ਮੀਡੀਆ ਇਹਨੂੰ ਗੱਲ ਨੂੰ ਉਹ ਚੱਕ ਦਿੰਦਾ ਆ। ਕਬਜ਼ਾ ਪੂਰਾ ਕਰਵਾਉਣਾ ਕਸ਼ਮੀਰ ਤੇ ਕਿਹਦਾ? ਸਾਡਾ ਹਿੰਦੁਸਤਾਨ ਦਾ। ਅਸੀਂ ਕਦੋਂ ਕਹਿੰਦੇ ਵੀ ਉਹ ਤੇ ਪਬਲਿਕ ਖੁਸ਼ ਰਹੇ। ਆਪਾਂ ਗੱਲ ਹੀ ਨਹੀਂ ਕਰਦੇ ਕਸ਼ਮੀਰ ਵਾਲੀ ਗੱਲ। ਤੁਸੀਂ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਜਾਂਦੇ ਆ? ਬੰਦੇ ਨੂੰ ਪਤਾ ਚੱਲਦਾ ਨਾ ਉੱਥੇ ਕਿੱਥੇ ਕਿੱਥੇ ਜਾ ਰਹੀ ਗੱਲ। ਸਮਾਚਾਰ ਚਾਹਦਾ ਸਾਰਾ ਕੁਝ, ਕਦੋਂ ਵੀ ਅਟੈਕ ਕਰੇ ਕੋਈ ਪਤਾ ਨਹੀਂ ਚੱਲਦਾ ਵਕਤ ਦਾ। ਅੱਛਾ ਆਖਰ ਤੇ ਤੁਸੀਂ ਕੀ ਕਹਿਣਾ ਚਾਹੋਗੇ? ਆਖਰ ਤੇ ਆਈਏ ਭਾਜੀ ਬਸ ਬੜੀ ਬਈ ਇੱਥੇ ਦਾ ਸੁਧਾਰ ਸਹੀ ਕਰੋ, ਗੌਰਮੈਂਟ ਦੀ ਇੱਥੇ ਗੌਰਮੈਂਟ ਦੀ ਸੁਧਾਰ ਨਹੀਂ ਕਰੇ, ਰਹਿਣ ਦਾ ਸਹੀ ਸਾਧਨ ਕਰੇ। ਬਸ ਬੰਦਾ ਦੌੜਿਆ ਆਵੇ, ਦੌੜਿਆ ਜਾ ਫਾਸਲਾ ਹੁੰਦਾ। ਤਾਂ ਮੇਰੀ ਜਨਾਨੀ ਉੱਥੇ ਪਈ ਆ, ਭੈਣ ਦੱਸੋ ਹੈ ਹੀ ਨਹੀਂ, ਚੱਲ ਜਾਣ ਜੋਗੀ ਨਹੀਂ, ਕਿੱਦਾਂ ਬਾਹਰ ਨਿਕਲੋ। ਉੱਥੇ ਪਈ, ਮੈਂ ਚੱਲ ਠੀਕ ਹੈ, ਸ਼ਾਮ ਮੱਥਾ ਟੇਕ ਉੱਥੇ ਹੀ ਰਹੀ ਜਾਂਦਾ।
ਹਾਂ ਦੇਖੋ ਜੀ, ਤੁਹਾਡੇ ਜਿਹੜੇ ਖਿਆਲਾਤ ਆ, ਤੁਹਾਡੀਆਂ ਸਾਰੀਆਂ ਗੱਲਾਂ ਬਾਤਾਂ ਅਸੀਂ ਕੈਮਰੇ ਦੇ ਰਾਹੀਂ ਰਿਕਾਰਡ ਕਰ ਲਈਆਂ। ਉਹਦੇ ਤੇ ਜੋ ਵੀ ਗਵਰਨਮੈਂਟ ਨੇ ਸਾਡੀ ਨੇ ਜਾਂ ਤੁਹਾਡੀ ਨੇ ਐਕਸ਼ਨ ਲੈਣਾ ਆ, ਉਹ ਜ਼ਰੂਰੀ ਜੋ ਚੀਜ਼ ਸਮਝਦੀ ਹੋਵੇ ਜ਼ਰੂਰ ਕਰੇਗੀ ਜੀ। ਕਦੋਂ ਆਏਗਾ ਵੈਸੇ? ਸਾਡੇ ਨਾਲ ਜੁੜੇ ਰਹੋ ਜੀ, ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਕਦੋਂ ਆਏਗਾ? ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।